चौधरी साहब हाँ जी हो गया जो बाइकआउट जी बाइकाट ही होना सी की कहते ने कि गंजी नाएगी की ते निचोड़ेगी की तो पीटीआई ਦੇ ਕੋਲ ਉੱਥੇ ਵੀ ਸਿੰਬਲ ਹੈ ਹੀ ਨਹੀਂ ਤੇ ਉਹਨਾਂ ਦੇ ਅੱਲਾ ਦੇ ਫਜ਼ਲ ਨਾਲ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਦੇ ਜਿਹੜੀ ਰਿਕੁਆਇਰਮੈਂਟਸ ਨੇ ਉਹਦੇ ਮੁਤਾਬਕ ਇਲੈਕਸ਼ਨ ਵੀ ਨਹੀਂ ਉਹਨਾਂ ਨੇ ਆਪਣੀ ਪਾਰਟੀ ਦੇ ਕਰਵਾਉਣੇ। ਉੱਥੇ ਤੇ ਵੈਸੇ ਆ ਰਿਹਾ ਸੀ ਕਿ ਆਜ਼ਾਦ ਕਸ਼ਮੀਰ ਦੇ ਵਿੱਚ ਤੇ ਪਾਕਿਸਤਾਨ ਤਰੀਕੇ ਇਨਸਾਫ ਨੂੰ ਜ਼ਿਆਦਾ ਮਿਲ ਗਈ ਪਾਰਟੀ ਦੇ ਤੌਰ ਤੇ ਅਪੀਲ ਦੇ ਵਿੱਚ ਪਹੁੰਚ ਗਿਆ ਕੰਮ ਤੇ ਗੜਬੜ ਹੋ ਗਈ ਸਾਰੀ ਤੇ ਫਿਰ ਦੂਸਰੀ ਪਾਰਟੀ ਵੀ ਬਿਖਰ ਗਈ ਸਾਰੀ ਉਹਨਾਂ ਦੀ ਜਿਹੜੇ ਉਹਨਾਂ ਦੇ ਵਜ਼ੀਰ ਆਜ਼ਮ ਹੁੰਦੇ ਸਨ ਪਹਿਲੇ ਉਹ ਤੇ ਚਲੇ ਗਏ ਇਸਤਹਕਾਮ ਦੇ ਵਿੱਚ ਹੁਣ ਇਲਿਆਸ ਸਰਦਾਰ ਸਾਹਿਬ ਤਨਵੀਰ ਇਲਿਆਸ ਜਿਹੜੇ ਨਿਆਜ਼ੀ ਨੇ ਉਹਨਾਂ ਨੇ ਆਪਣੀ ਨਿਆਜ਼ੀ ਨਾਲ ਲਾ ਕੇ ਤੇ ਵਜ਼ਾਰਤ ਉਜ਼ਮਾ ਲੈ ਲਈ ਸੀ। वजीर आजम साहब हो सकता है क्योंकि न्याजी सन खुद। अच्छा वो न्याजी नहीं है, वो न्याजी नहीं ना है। अच्छा प्राइम मिनिस्टर सन ना पीटीआई दे वो न्याजी सन ਤੇ ਉਹਨਾਂ ਨੇ ਕਿਹਾ ਕਿ ਯਾਰ ਨਿਆਜ਼ੀ ਆ ਗਿਆ ਆਜ਼ਾਦ ਕਸ਼ਮੀਰ ਚੋਂ ਇਹ ਤੇ ਫਿਰ ਸਾਡਾ ਹਮ ਕਬੀਲਾ ਹੀ ਆ ਗਿਆ ਤੇ ਕਿਉਂ ਨਾ ਮੈਂ ਇਹਨੂੰ ਦੇ ਦਿਆਂ ਤੇ ਇੱਥੋਂ ਤੁਸੀਂ ਲਾਓ ਨਾ ਜਿਹੜੇ ਕਯੂਮ ਸਾਹਿਬ ਸਨ ਉਹ ਕਿੱਡੇ ਮਤਲਬ ਕਿ ਇੱਕ ਸਿਆਸਤਦਾਨ ਸਨ, ਸਿਆਸਤਦਾਨ ਤੇ ਹੈ ਸਨ। ਇਹਦਾ ਮਤਲਬ ਕਿ ਉਹਨਾਂ ਨੇ ਦੇਖੋ ਨਾ ਖੇਡ ਕਿਸ ਤਰ੍ਹਾਂ ਪਾਈ ਉਹਨੇ ਕਿਹਾ ਨਿਆਜ਼ ਲੱਭ ਰਹੀ ਲੈ ਉਹਨਾਂ ਦੇ ਨਾਲ ਹੀ ਉਹ ਨਿਆਜ਼ੀ ਬਣ ਗਏ ਤੇ ਨਿਆਜ਼ੀ ਲਾ ਲਿਆ ਤੋਂ ਕਿ ਪੁਰਾਣੇ ਲਾਉਂਦੇ ਸਾਨੂੰ ਤੇ ਉਹ ਵਜ਼ੀਰ ਆਜ਼ਮ ਸਾਹਿਬ ਹੋਰੀ ਖੁਸ਼ ਹੋ ਗਏ। ਉਹਨਾਂ ਕਿਹਾ ਮੇਰਾ ਨਿਆਜ਼ੀ ਬਣ ਗਿਆ ਇੱਧਰ ਤੇ ਤੁਹਾਨੂੰ ਪਤਾ ਸਾਡੇ ਜ਼ਾਤ ਕਬੀਲਾ ਟਰਾਈਬ ਕੌਮ ਪ੍ਰਸਤੀ ਹੈ ਤੇ ਪੋਲਿਟਿਕਸ ਦੇ ਵਿੱਚ ਬੜੀ ਇੰਪੋਰਟੈਂਟ ਸਾਡੇ ਤੇ ਬਹੁਤ ਜ਼ਿਆਦਾ ਤੇ ਉਹਨਾਂ ਦੇ ਵੀ ਕਿਸੇ ਨਾ ਕਿਸੇ ਕੋਨੇ 'ਚ ਤੇ ਦਿਮਾਗ ਦੇ ਵਿੱਚ ਹੋਏਗੀ ਵੀ ਲੇਕਿਨ ਉਹ ਫਿਰ ਬਾਅਦ ਵਿੱਚੋਂ ਪਤਾ ਲੱਗਾ ਕਿ ਨਹੀਂ ਜੀ ਉਹ ਤੇ ਵੈਸੇ ਹੀ ਨਿਆਜ਼ੀ ਨੇ ਨਾਲ ਲਾ ਦਿੰਦੇ ਨੇ ਤੇ ਉਹ ਉਹਨਾਂ ਦਾ ਕੋਈ ਤਾਲੁਕ ਵਾਸਤਾ ਨਹੀਂ ਹੈਗਾ। ਯਾਨੀ ਉਹਨਾਂ ਦਾ ਜਿਹੜਾ ਨਿਆਜ਼ੀ ਕਬੀਲਾ ਟਰਾਈਬ ਹੈ ਉਹਦੇ ਨਾਲ ਉਹਨਾਂ ਦਾ ਕੋਈ ਤਾਲੁਕ ਵਾਸਤਾ ਨਹੀਂ ਤੇ ਲੇਕਿਨ ਉਦੋਂ ਤੱਕ ਉਹ ਜਿਹੜੀ ਗੇਮ ਪੈ ਚੁੱਕੀ ਸੀ ਤੇ ਉਹ ਵਜ਼ੀਰ ਆਜ਼ਮ ਬਣ ਚੁੱਕਿਆ ਸੀ ਤੇ ਜਿਹਦੇ ਕਹਿੰਦੇ ਨੇ ਕਿ ਵੀ ਮੁਕੱਦਰਾਂ ਦੇ ਵਿੱਚ ਜੋ ਲਿਖਿਆ ਹੋਵੇ ਉਹ ਤੇ ਮਿਲ ਜਾਂਦਾ ਉਹਨਾਂ ਨੂੰ ਤੇ ਉਹਦੇ ਮੁਕੱਦਰਾਂ 'ਚ ਵਜ਼ਾਰਤ ਸੀ ਵਜ਼ਾਰਤ ਉਜ਼ਮਾ ਆਜ਼ਾਦ ਕਸ਼ਮੀਰ ਤੇ ਉਹ ਵਜ਼ੀਰ ਆਜ਼ਮ ਬਣ ਗਿਆ ਤੇ ਬਾਕੀ ਹੁਣ ਦੀ ਜਿਹੜੀ ਸਿਚੁਏਸ਼ਨ ਹੈਗੀ ਹੈ ਤੇ ਇੱਕ ਤੇ ਉਹਨਾਂ ਨੇ ਮੇਰਾ ਖਿਆਲ ਹੈਗਾ ਕਿ ਜਿਹੜਾ ਅਸੂਲੀ ਤੌਰ ਦੇ ਉੱਤੇ ਪੀਟੀਆਈ ਨੂੰ ਨਹੀਂ ਸੀ ਕਰਨਾ ਚਾਹੀਦਾ ਬਾਈਕਾਟ, ਜਿਹੜੀ ਮੇਰੀ ਆਪਣੀ ਜ਼ਾਤੀ ਰਾਏ ਹੋਵੇ ਕਿਉਂਕਿ ਜਿਹੜੀ ਇੱਕ ਮਰਕਜ਼ੀ ਕੌਮੀ ਸੱਤਾ ਦੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਹੈ ਔਰ ਉਹਨਾਂ ਦਾ ਦਾਅਵਾ ਹੈਗਾ ਕਿ ਅਸੀਂ ਮਕਬੂਲ ਤਰੀਨ ਪਾਰਟੀ ਹੈਗੀ ਤੇ ਉਹ ਅਗਰ ਉਹ ਇਲੈਕਸ਼ਨ ਤੋਂ ਬਾਹਰ ਕਿਸੇ ਜਗ੍ਹਾ ਤੇ ਹੁੰਦੇ ਨੇ ਤੇ ਫਿਰ ਉਹ ਕੋਈ ਅੱਛੀ ਗੱਲ ਨਹੀਂ ਹੁੰਦੀ ਕਿਉਂ। ਲੇਕਿਨ ਉਹ ਤੇ ਕਹਿੰਦੇ ਨੇ ਇਹ ਸ਼ਾਮਲ ਕਰ ਲੈਣਾ ਉਹ ਤੇ ਕਹਿੰਦੇ ਨੇ ਕਿ ਸਾਨੂੰ ਚੁੱਕੇ ਫੇਅਰ ਐਂਡ ਫ੍ਰੀ ਇਲੈਕਸ਼ਨ ਹੁੰਦਾ ਨਹੀਂ, ਸਾਨੂੰ ਮੈਦਾਨ ਵੀ ਨਹੀਂ ਦਿੰਦੇ, ਜੀਬੀ 'ਚ ਵੀ ਸਾਡੇ ਨਾਲ ਜੋ ਕੀਤਾ ਉਹੀ ਕੁਛ ਹੀ ਆਜ਼ਾਦ ਕਸ਼ਮੀਰ 'ਚ ਹੋਣਾ ਤੇ ਇਸ ਲਈ ਦੇਖੋ ਇੱਕ ਚੀਜ਼ ਹੁੰਦੀ ਹੈ ਨਾ ਕਿ ਆਪਣੇ ਆਪ ਨੂੰ ਹਰ ਵਕਤ ਮਜ਼ਲੂਮ ਬਣਾਉਣਾ ਸਿਆਸਤ, ਫਿਰ ਤੁਸੀਂ ਸਿਆਸਤ ਨਾ ਕਰੋ। ਠੀਕ ਦੇਖੋ ਅਗਰ ਤੁਸੀਂ ਆਪਣੇ ਆਪ ਨੂੰ ਮਜ਼ਲੂਮ ਬਣਾਉਣਾ ਹਰ ਵਕਤ ਹੀ ਮਜ਼ਲੂਮ ਬਣਾਉਣਾ ਕਿ ਤੁਸੀਂ ਗਵਰਨਮੈਂਟ 'ਚ ਹੋਵੋ ਤੇ ਫਿਰ ਵੀ ਕਹੋ ਕਿ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ ਤੇ ਤੁਸੀਂ ਗਵਰਨਮੈਂਟ ਤੋਂ ਬਾਹਰ ਹੋਵੋ ਤੇ ਫਿਰ ਵੀ ਕਹੋ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ ਤਾਂ ਇਹ ਮਤਲਬ ਕਿ ਨਾ ਇੱਕ ਪੋਲਿਟਿਕਸ ਨਹੀਂ ਹੁੰਦੀ। ਦੇਖੋ ਨਾਮਸਾਦ ਹਾਲਾਤ ਦੇ ਅੰਦਰ ਹੀ ਸਿਆਸਤ ਕਰਨਾ ਸਿਆਸਤ ਹੁੰਦੀ ਹੈ। ਠੀਕ ਪੂਰੀ ਦੁਨੀਆ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ। ਤੁਹਾਨੂੰ ਕੋਈ ਜਿਹੜਾ ਕਹਿੰਦਾ ਨਾ ਜੀ ਲੈਵਲ ਪਲੇਇੰਗ ਫੀਲਡ ਨਹੀਂ ਮਿਲ ਰਹੀ ਤੇ ਫਲਾਂ ਨਹੀਂ ਮਿਲ ਰਿਹਾ ਤੇ ਇਹ ਤੇ ਤੁਹਾਨੂੰ ਕ੍ਰਿਕਟ ਦੀ ਗਰਾਊਂਡ ਦੇ ਵਿੱਚ ਵੀ ਬਾਜ਼ ਔਕਾਤ ਇਹੋ ਜਿਹੇ ਹਾਲਾਤ ਪੇਸ਼ ਆਉਂਦੇ ਨੇ ਕਿ ਤੁਹਾਨੂੰ ਖੇਲਣਾ ਪੈਂਦਾ ਲੇਕਿਨ ਤੁਹਾਨੂੰ ਪਤਾ ਲੱਗ ਰਿਹਾ ਹੁੰਦਾ ਕਿ ਵੀ ਇੱਥੇ ਪਿੱਚ ਸਾਡੀ ਮਰਜ਼ੀ ਦੀ ਨਹੀਂ ਬਣੀ, ਠੀਕ ਹੋ ਗਿਆ ਨਾ ਜੀ ਤੇ ਅਸੀਂ ਸਾਡੇ ਨਾਲ ਅੰਪਾਇਰ ਕਿਧਰੇ ਥੋੜੀ ਬਹੁਤ ਜ਼ਿਆਦਤੀ ਕਰ ਰਿਹਾ ਤਾਂ ਇਹ ਚੀਜ਼ਾਂ ਗੇਮ ਦਾ ਹਿੱਸਾ ਜਿਹੜਾ ਫੁੱਟਬਾਲ ਵੀ ਹੋ ਰਹੀ। ਹਾਂ ਜੀ ਜਿਹੜਾ ਤੁਸੀਂ ਮਜ਼ਲੂਮ ਦੀ ਗੱਲ ਕਰ ਰਹੇ ਹੋ ਨਾ, ਤੁਹਾਨੂੰ ਯਾਦ ਹੈ 13 ਦੇ ਇਲੈਕਸ਼ਨ 'ਚ ਪੀਟੀਆਈ ਨੂੰ ਸਿਰਫ ਕੇਪੀ 'ਚ ਗਵਰਨਮੈਂਟ ਮਿਲੀ ਸੀ ਤੇ ਫੈਡਰਲ ਗਵਰਨਮੈਂਟ ਨਹੀਂ ਮਿਲੀ ਤੇ ਉਸ ਤੋਂ ਬਾਅਦ ਖਾਨ ਸਾਹਿਬ ਨੇ ਕਿਹਾ ਸੀ ਕਿ ਚੰਗਾ ਹੋਇਆ ਸਾਨੂੰ ਹਕੂਮਤ ਨਹੀਂ ਮਿਲੀ, ਹੁਣ ਸਾਡੀ ਟ੍ਰੇਨਿੰਗ ਹੋ ਗਈ। ਤੇ ਜਦੋਂ ਵਜ਼ੀਰ ਆਜ਼ਮ ਬਣ ਗਏ ਉਹ ਤੋਂ ਬਾਅਦ ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਸੀ ਜਦੋਂ ਉਤਾਰ ਦਿੱਤਾ ਗਿਆ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਕਿ ਇਹ ਤਾਂ 3.5 ਸਾਲ ਤੇ ਬੜੇ ਮੁਸ਼ਕਿਲ ਸੀ, ਮੈਂ ਤਾਂ ਪਾਗਲ ਹੋ ਗਿਆ ਸੀ ਤੇ ਚੰਗਾ ਹੀ ਹੋਇਆ ਜਾਨ ਛੁੱਟ। ਉਹ ਕਹਿਣ ਦਾ ਮਕਸਦ ਉਹ ਹੀ ਹੁੰਦਾ ਨਾ ਕਿ ਸਿਆਸਤ ਜਿਹੜੀ ਹੁੰਦੀ ਨਾ ਇਹ ਬੜੀ ਹੋਰ ਟਾਈਪ ਦੀ ਗੇਮ ਹੁੰਦੀ ਹੈ। ਇਹਦੇ ਅੰਦਰ ਬਹੁਤ ਕੁਛ ਬੰਦੇ ਨੂੰ ਬਰਦਾਸ਼ਤ ਕਰਨਾ ਪੈਂਦਾ ਔਰ ਹਾਲਾਤ ਦੇ ਉੱਤੇ ਬੜੀ ਗਹਿਰੀ ਨਜ਼ਰ ਰੱਖਣੀ ਹੁੰਦੀ ਹੈ ਔਰ ਮੌਕਫ ਲੈਣਾ ਹੁੰਦਾ। ਇੱਕ ਮੌਕਫ ਦੇ ਉੱਤੇ ਤੁਸੀਂ ਪੋਲਿਟਿਕਸ ਕਰਨੀ ਹੁੰਦੀ ਹੈ ਤੇ ਹੁਣ ਉਹਨਾਂ ਦੀ ਔਰ ਜਿਸ ਤਰ੍ਹਾਂ ਦੀ ਉਹਨਾਂ ਦੀ ਜੋ ਗੱਲਬਾਤ ਨਜ਼ਰ ਆ ਰਹੀ ਹੈ ਇੱਕ ਤੇ ਇਸ ਦਫਾ ਫਿਰ ਮੇਰਾ ਖਿਆਲ ਹੈ ਕਿ ਉਹ ਜਿਹੜਾ ਇਹਨਾਂ ਗਲਤ ਸਾਈਡ ਦੇ ਉੱਤੇ ਖੜੇ ਨੇ ਉਹਨਾਂ ਦੀ ਕਿਆਦਤ ਜਿਹੜੀ। ਮੈਂ ਇਹੀ ਕਹਿਣ ਲੱਗਾ ਸੀ ਕਿ ਤੁਸੀਂ ਹਮੇਸ਼ਾ ਇੱਥੋਂ ਕਈ ਵਾਰੀ ਪੈਗਾਮ ਦਿੱਤਾ ਕਿ ਉਹਨਾਂ ਨੂੰ ਸਿਆਸੀ ਤਰੀਕੇ ਦੇ ਨਾਲ ਅੱਗੇ ਵਧਣਾ ਚਾਹੀਦਾ ਔਰ ਸਿਆਸਤ 'ਚ ਆਪਣਾ ਰੋਲ ਹੁਣ ਦੇਖੋ ਨਾ ਕਿ ਜਿਹੜੀ ਕਲਦਮ ਐਕਸ਼ਨ ਅਵਾਮੀ ਐਕਸ਼ਨ ਕਮੇਟੀ ਹੈ ਲਾਅ ਕਾਨੂੰਨ ਉਹਨੂੰ ਕਲਹਦਮ ਕਰਾਰ ਦੇ ਚੁੱਕੇ ਹੈ
ਕਲਅਦਮ ਕਿਉਂ ਦਿੰਦਾ ਕਿਸੇ ਚੀਜ਼ ਨੂੰ ਕਰਾਰ ਜਿਹਦੀ ਐਕਟੀਵਿਟੀ State ਦੇ interest ਦੇ ਖਿਲਾਫ ਹੋਵੇ, ਬਿਲਕੁਲ। ਔਰ ਉਹਨਾਂ ਦੇ ਜਿਹੜੇ ਕਲਅਦਮ ਐਕਸ਼ਨ ਕਮੇਟੀ ਦੇ ਜਿਹੜੇ ਜਿੰਨੇ ਵੀ ਲੀਡਰ 4-5 ਜਿਹੜੇ ਖਾਸ ਤੌਰ ਤੇ 4 ਜਾਂ 5 ਬੰਦੇ ਨੇ, ਔਰ ਉਹਨਾਂ ਦੀ ਜਿਹੜੀ ਵੀਡੀਓਜ਼ ਉਹਨਾਂ ਦੇ ਖਿਤਾਬ ਚੱਲ ਰਹੇ ਨੇ, ਜਿਸ ਤਰ੍ਹਾਂ ਦੀ ਉਹਨਾਂ ਦੀ ਗੁਫ਼ਤਗੂ, ਜਿਸ ਤਰ੍ਹਾਂ ਦਾ ਉਹਨਾਂ ਦਾ ਲਹਿਜਾ ਉਹ ਚੱਲ ਰਿਹਾ ਹੈ, ਉਹ ਤੁਸੀਂ ਉਹਨੂੰ ਕਿਸ ਤਰ੍ਹਾਂ ਜਸਟੀਫਾਈ ਕਰੋਗੇ? ਇਹ ਤੁਸੀਂ ਦੱਸੋ। ਠੀਕ ਹੈ, ਤੁਸੀਂ ਕਹੋਗੇ ਜੀ ਉਹ ਜ਼ਿਆਦਤੀ ਹੋ ਰਹੀ ਹੈ ਜਾਂ ਆਵਾਮ ਦੇ ਹਕੂਕ ਦੀ ਗੱਲ ਹੈ ਜੀ, ਕੋਈ ਇਹ ਮੀਰਪੁਰ 에ਅਰਪੋਰਟ ਨਹੀਂ ਬਣ ਰਿਹਾ ਜੀ, ਫਲਾਂ ਨਹੀਂ ਹੋ ਰਿਹਾ ਜੀ, ਢੀਂਗ ਨਹੀਂ ਹੋ ਰਿਹਾ। ਅਗਰ ਇਹ ਨਹੀਂ ਬਣ ਰਹੇ ਜਾਂ ਇਹਨਾਂ ਦੇ ਉੱਤੇ ਡਿਲੇ ਹੋ ਰਿਹਾ ਜਾਂ ਕੋਈ ਹੋਰ ਹੈ ਵੀ ਥਿੰਗ ਹੁੰਦਾ, ਤੇ ਉਹਦਾ ਮਤਲਬ ਕੀ ਹੁੰਦਾ? ਕਿ ਉਹਦਾ ਮਤਲਬ ਇਹ ਹੁੰਦਾ ਕਿ ਇੱਥੋਂ ਪਾਕਿਸਤਾਨ ਜਿਹੜਾ ਹੈ ਨਾ, ਇਹ ਸਾਡੇ ਤੇ ਜ਼ਿਆਦਤੀ ਕਰ ਰਿਹਾ। ਪਾਕਿਸਤਾਨ ਦੀ ਫੌਜ ਦੇ ਉੱਤੇ ਤੁਸੀਂ ਕਰੋ, ਤੁਸੀਂ ਰੇਂਜਰ ਤੇ ਉੱਤੇ ਹਮਲੇ ਕਰੋ, ਔਰ ਫਿਰ ਤੁਸੀਂ ਮਜ਼ਲੂਮ ਬਣੋ, ਫਿਰ ਵੀ ਤੁਸੀਂ ਕਹੋ ਮਜ਼ਲੂਮ ਆ। ਠੀਕ। ਔਰ ਪਾਕਿਸਤਾਨ ਦੇ ਖਿਲਾਫ ਗੱਲ ਕਰੋ, ਐਂਟੀ ਪੰਜਾਬ ਗੱਲ ਕਰੋ, ਮੁਲਕ ਦੇ ਅੰਦਰ ਕਮਿਊਨਲ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰੋ, ਤੇ ਫਿਰ ਵੀ ਤੁਸੀਂ ਆਪਣੇ ਆਪ ਨੂੰ ਕਹੋ ਕਿ ਜੀ ਅਸੀਂ ਤੇ ਕੁਝ ਨਹੀਂ ਕਿਹਾ। ਅਸੀਂ ਕੀ ਕਹਿ ਰਹੇ ਹਾਂ? ਮਤਲਬ ਕਿ ਪੰਜਾਬ ਨਾਲ ਕੀ ਨਫ਼ਰਤ ਹੈ ਵੈਸੇ? ਪੰਜਾਬ ਦੇ ਨਾਲ ਪੰਜਾਬ ਦੇ ਵਿੱਚ ਤੇ ਸਾਰੇ ਇੱਥੇ ਆਉਂਦੇ ਨੇ, ਸਾਨੂੰ ਤੇ ਫਰਕ ਨਹੀਂ ਵੈਸੇ ਪੈਂਦਾ। ਨਹੀਂ, ਇੱਥੇ ਜਿਹੜਾ ਮਰਜ਼ੀ ਆਵੇ ਕੰਮ ਕਰਦਾ, ਅਸੀਂ ਤੇ ਕਦੇ ਸੋਚ ਵੀ ਨਹੀਂ ਆਈ ਸਾਨੂੰ। ਨਹੀਂ ਹੋਣਾ ਚਾਹੀਦਾ। ਮੈਨੂੰ ਇਹਦੇ 'ਚ ਮੈਂ ਇੱਕ ਲਫ਼ਜ਼ੀ ਗੱਲ ਕਰ ਦਿੰਦਾ ਜੀ। ਪੰਜਾਬ ਦੀ ਜਿਹੜੀ ਤਰੱਕੀ ਹੈ, ਉਹਦੀ ਬੁਨਿਆਦ ਮਿਡਲ ਕਲਾਸ ਹੈ। ਠੀਕ। ਐਕਸਪੈਂਸ਼ਨ ਆਫ ਮਿਡਲ ਕਲਾਸ। ਇੱਥੇ ਮਿਡਲ ਕਲਾਸ ਦਾ ਸਾਈਜ਼ ਵੱਡਾ ਹੋਇਆ, ਇੱਥੇ ਪ੍ਰੋਫੈਸ਼ਨਲ ਦਾ ਸਾਈਜ਼ ਵੱਡਾ ਹੋਇਆ। ਯਾਨੀ ਇੱਥੇ ਲਾਹੌਰ 'ਚ ਤੁਹਾਨੂੰ ਵਕੀਲ ਨਜ਼ਰ ਆਉਣਗੇ, ਅਕਾਊਂਟੈਂਟ ਨਜ਼ਰ ਆਉਣਗੇ, ਇੰਜੀਨੀਅਰ ਨਜ਼ਰ ਆਉਣਗੇ, ਡਾਕਟਰ ਨਜ਼ਰ ਆਉਣਗੇ, ਉਸ ਤੋਂ ਬਾਅਦ ਮੋਟਰ ਮਕੈਨਿਕ ਨਜ਼ਰ ਆਉਣਗੇ, ਇਲੈਕਟ੍ਰੀਸ਼ੀਅਨ ਨਜ਼ਰ ਆਉਣਗੇ। ਯਾਨੀ ਕਿ ਜਿਹੜਾ ਪ੍ਰੋਫੈਸ਼ਨਲ ਤਬਕਾ ਵੀ ਹੈ, ਉਹਨੇ ਵੀ ਮਿਡਲ ਕਲਾਸ ਨੂੰ ਫੈਲਾਓ ਕੀਤਾ। ਉਸ ਤੋਂ ਬਾਅਦ ਫਿਰ ਮੁਖਤਲਿਫ ਦਫ਼ਤਰਾਂ ਦੇ ਵਿੱਚ ਮੁਲਾਜ਼ਮ ਨੇ, ਆਈਟੀ ਦੇ ਸ਼ੋਬੇ ਦੇ ਮੁਲਾਜ਼ਮ ਨੇ। ਯਾਨੀ ਇਹ ਉਹ ਤਬਕਾ ਹੈ ਜਿਹੜਾ ਸਰਮਾਇਆਦਾਰ ਨਹੀਂ ਹੈਗਾ, ਇਹ ਵਰਕਿੰਗ ਕਲਾਸ ਹੈਗੀ। ਯਾਨੀ ਆਪਣੀ ਖਿਦਮਾਤ ਸਰਵਿਸਿਜ਼ ਦੇ ਕੇ ਜਾਂ ਮਿਹਨਤ ਕਰਕੇ ਇਹ ਇੰਨੇ ਪੈਸੇ ਕਮਾਉਂਦੇ ਨੇ। ਜਿਸ ਲਈ ਤੁਹਾਡੇ ਕੋਲ ਮਿਡਲ ਕਲਾਸ ਪੈਦਾ ਹੁੰਦੀ ਹੈ, ਤੇ ਇਹਦਾ ਮਤਲਬ ਹੈਗਾ ਕਿ ਉੱਥੇ ਕਾਰੋਬਾਰੀ ਐਕਟੀਵਿਟੀ ਵੱਧਦੀਆਂ ਨੇ, ਮਨੀ ਸਰਕੂਲੇਸ਼ਨ ਇਜ਼ਾਫਾ ਹੁੰਦਾ ਹੈ, ਰੋਜ਼ਗਾਰ ਦੇ ਵਿੱਚ ਇਜ਼ਾਫਾ ਹੁੰਦਾ ਹੈ, ਸ਼ਊਰ ਬੁਲੰਦ ਹੁੰਦਾ ਹੈ। ਉਹਦੇ ਅੰਦਰ ਸ਼ਊਰ ਹੁੰਦਾ ਹੈ ਕਿ ਅਗਰ ਅਸੀਂ ਟੈਕਸ ਦੇ ਰਹੇ ਹਾਂ, ਉਹ ਟੈਕਸ ਦੇ ਰਹੇ ਹੁੰਦੇ ਨੇ, ਤੇ ਟੈਕਸ ਦੇ ਰਹੇ ਹਾਂ, ਗਵਰਨਮੈਂਟਾਂ ਸਾਡੇ ਟੈਕਸ ਨਾਲ ਕੀ ਕਰ ਰਹੀਆਂ ਨੇ। ਠੀਕ। ਜਦ ਕਿ ਇਸ ਮਿਡਲ ਕਲਾਸ ਤੋਂ ਖੌਫਜ਼ਦਾ ਹੈ ਪਾਕਿਸਤਾਨ ਦਾ ਜਾਗੀਰਦਾਰ। ਠੀਕ ਹੈ। ਟਰਾਈਬਲ ਐਲਡਰਸ, ਪਾਕਿਸਤਾਨ ਦੇ ਜਿਹੜੇ ਨਾਮ ਨਿਹਾਦ ਉਲਮਾ ਜਿਹੜੇ ਨੇ ਸਿਆਸਤ ਵਿੱਚ, ਸਿਆਸੀ ਉਲਮਾ ਜਿਨ੍ਹਾਂ ਨੇ ਇੱਕ ਮਜ਼ਹਬ ਦੇ ਨਾਂ ਦੇ ਉੱਤੇ ਇੱਕ ਨੈਰੇਟਿਵ ਬਣਾ ਕੇ ਆਪਣੀਆਂ ਇਜਾਰਾਦਾਰੀਆਂ ਬਣਾਈਆਂ ਨੇ। ਅਨਦਰ ਕਾਈਂਡ ਆਫ ਸਲੇਵਰੀ, ਅਨਦਰ ਕਾਈਂਡ ਆਫ ਫਿਊਡਲਿਜ਼ਮ, ਇਹਨੂੰ ਮੈਂ ਕਹਿੰਦਾ ਵਾਂ। ਤੁਸੀਂ ਇਹ ਡਰਦੇ ਨੇ ਪੰਜਾਬ ਦੀ ਮਿਡਲ ਕਲਾਸ ਕੋਲੋਂ, ਪੰਜਾਬ ਕੋਲੋਂ ਨਹੀਂ ਡਰਦੇ। ਪੰਜਾਬ 'ਚ ਤਾਂ ਖੁਦ ਰਹਿਣਾ ਚਾਹੁੰਦੇ ਨੇ, ਕਾਰੋਬਾਰ ਇੱਥੇ ਕਰ ਰਹੇ ਨੇ। ਕਾਂਪਰਸ ਜਿਹੜੇ ਸਿਆਸਤਦਾਨ ਨੇ ਉਹ ਵੀ ਇਹੋ ਹੀ ਨੇ। ਦੇਖੋ, ਕਾਂਪਰਸਤੀ ਦੇ ਨਾਂ ਦੇ ਉੱਤੇ ਜਿਹੜੇ ਹੁਣ ਮਹਿਮੂਦ ਅਚਕਜ਼ਈ, ਉਹ ਮਸ਼ਰ ਲਾਂਦਾ ਆਪਣੇ ਨਾਲ। ਮਸ਼ਰ ਤੋਂ ਮੁਰਾਦ ਕੀ ਹੈਗਾ? ਪੁੱਛੋ ਜ਼ਰਾ ਇਹਨਾਂ ਨੂੰ ਵੀ ਅੰਗਰੇਜ਼ ਦੇ ਦਿੱਤੇ ਟਾਈਟਲ ਤੁਸੀਂ ਯੂਜ਼ ਕਰ ਰਹੇ ਹੋ, ਤੇ ਉੱਥੇ ਬੈਠੇ ਸਭ ਤੋਂ ਵੱਡੇ ਤੁਸੀਂ ਅੰਗਰੇਜ਼ ਦੇ ਖਿਲਾਫ ਲੜਨ ਵਾਲੇ ਫਾਈਟਰ ਵੀ ਆਪਣੇ ਆਪ ਨੂੰ ਦੱਸ ਰਹੇ ਹੁੰਦੇ ਹੋ। ਪੰਜਾਬ ਨੂੰ ਤੁਸੀਂ ਤਾਨਾ ਦੇ ਰਹੇ ਹੁੰਦੇ ਹੋ। ਗੱਲ ਨਹੀਂ ਗੀ। ਤੁਸੀਂ ਈਵਨ ਵਲੀ ਖਾਨ ਫੈਮਿਲੀ ਦੇਖ ਲਓ। ਡਾਕਟਰ ਖਾਨ ਸਾਹਿਬ ਜਿਹੜੇ ਸਨ, ਜਿਸ ਵੇਲੇ 1 ਯੂਨਿਟ ਸੀ, ਤੇ ਵੈਸਟ ਪਾਕਿਸਤਾਨ ਦੇ ਵਜ਼ੀਰ ਆਲਾ ਸਨ, ਵਜ਼ੀਰ ਆਜ਼ਮ ਸਨ ਜਾਂ ਵਜ਼ੀਰ ਆਲਾ ਜਾਂ ਜੋ ਵੀ ਸਨ, ਉਹ ਇੱਥੇ ਰਹੇ ਨੇ। ਤੇ ਲੇਕਿਨ ਪੰਜਾਬ ਨੇ ਜਾਂ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ। ਯਾਨੀ ਉਹ ਮਰਾਤ ਯਾਫਤਾ ਤਬਕਾ, ਕਹਿਣ ਦਾ ਮਕਸਦ ਹੈ ਅੱਜ ਵੀ ਉਹ ਪੈਸੇ ਵਾਲੇ ਲੋਕ, ਤੇ ਸਾਨੂੰ ਪੈਸੇ ਦੇ ਨਾਲ ਨਹੀਂ ਗੱਲ ਹੈ। ਉੱਥੇ ਟਰਾਈਬਲਿਜ਼ਮ ਜ਼ਿੱਦ ਹੁੰਦੀ ਹੈ ਮਿਡਲ ਕਲਾਸ ਦੀ, ਜਾਗੀਰਦਾਰੀ ਜ਼ਿੱਦ ਹੁੰਦੀ ਹੈ ਮਿਡਲ ਕਲਾਸ ਦੀ। ਠੀਕ ਹੋ ਗਿਆ। ਔਰ ਜਿਹੜੀ ਖਾਨਕਾਹੀ ਸਿਸਟਮ ਦੇ ਅੰਦਰ ਜਿਹੜਾ ਇੱਕ ਉਹ ਜਿਹੜੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਔਰ ਉਲਮਾ ਨੇ ਜਿਹੜਾ ਪੋਲੀਟਿਕਸਾਈਜ਼ ਕਰਕੇ ਬਣਾਇਆ ਹੁੰਦਾ, ਉਹ ਸ਼ਊਰ ਦੇ ਉਹ ਡਰਦੇ ਹੁੰਦੇ ਨੇ ਕਿ ਲੋਕਾਂ ਦੇ ਵਿੱਚ ਸ਼ਊਰ ਆ ਗਿਆ ਤੇ ਉਹਨਾਂ ਨੂੰ ਤੇ ਦੀਨ ਦਾ ਵੀ ਅਸਲ ਦਾ ਪਤਾ ਚੱਲ ਜਾਏਗਾ ਕਿ ਅਸਲ ਦੀਨ ਕੀ ਹੈ, ਹਸਤੀਆਂ ਕੀ ਨੇ, ਸਾਰਾ ਚੀਜ਼ਾਂ ਤੇ ਇਹ ਡਰ ਸਿਰਫ ਮਿਡਲ ਕਲਾਸ ਦਾ। ਅਸੀਂ ਵਾਪਸ ਆ ਰਹੇ ਸੀ ਪੀਟੀਆਈ ਦੇ ਉੱਤੇ ਦੁਬਾਰਾ, ਇਹ ਤੁਹਾਨੂੰ ਦੱਸਦਾ ਵਜ੍ਹਾ। ਠੀਕ ਹੋ ਗਿਆ। ਉਹਨਾਂ ਨੇ ਕਲਅਦਮ ਅਵਾਮੀ ਐਕਸ਼ਨ ਕਮੇਟੀ ਦੀ ਹਮਾਇਤ ਦਾ ਐਲਾਨ ਕੀਤਾ। ਉਹ ਕਹਿੰਦੇ ਨੇ ਜੀ ਅਸੀਂ ਇਹਨਾਂ ਦੇ ਨਾਲ, ਪੂਰਾ ਮੁਲਕ ਇੱਕ ਤਰਫ ਖੜਾ ਹੈ, ਮੁਸਲਿਮ ਲੀਗ ਨੂਨ ਇੱਕ ਤਰਫ ਖੜੀ ਹੈ, ਪੀਪਲਸ ਪਾਰਟੀ ਉੱਥੇ ਇਲੈਕਸ਼ਨ 'ਚ ਹਿੱਸਾ ਲੈ ਰਹੀ ਹੈ, ਬਾਕੀ ਪਾਰਟੀਆਂ ਸਾਰੀਆਂ ਲੈ ਰਹੀਆਂ ਨੇ। ਤੁਸੀਂ ਕਿਹਾ ਕਿ ਅਸੀਂ ਉਹਨਾਂ ਦੇ ਨਾਲ ਖੜੇ। ਯਾਨੀ ਮੈਂ ਜਿਹੜੀ ਗੱਲ ਕਰ ਰਿਹਾ ਵਾਂ
ਕਿ ਤੁਸੀਂ ਇੱਕ ਦਫਾ ਫਿਰ ਰੋਂਗ ਸਾਈਡ ਆਫ ਟੇਬਲ ਦੀ ਰੋਂਗ ਜਗ੍ਹਾ ਦੇ ਉੱਤੇ ਬੈਠੇ ਹੋ। ਤੁਹਾਡਾ ਕੰਮ ਠੀਕ ਹੈ, ਤੁਸੀਂ ਜਾਂਦੇ ਹੋ, ਤੁਸੀਂ ਕਹਿੰਦੇ ਹੋ ਬਾਤਚੀਤ ਦੀ ਗੱਲ ਕਰੋ, ਲੇਕਿਨ ਤੁਸੀਂ ਇਹ ਨਹੀਂ ਕਹਿ ਸਕਦੇ ਇੱਕ ਐਸੀ ਤਨਜ਼ੀਮ ਦੇ ਬਾਰੇ 'ਚ, ਇੱਕ ਐਸਾ ਗਰੋਹ ਦੇ ਬਾਰੇ 'ਚ ਜਿਹੜਾ ਪਾਕਿਸਤਾਨ ਦੀ ਸੋਵਰੇਨਿਟੀ ਦੇ ਅਗੇਂਸਟ ਕੰਮ ਕਰ ਰਿਹਾ, ਜਿਹੜਾ ਪਾਕਿਸਤਾਨ ਦੇ ਔਰ ਈਵਨ ਆਜ਼ਾਦ ਕਸ਼ਮੀਰ ਦੇ ਆਵਾਮ ਦੇ ਮੁਫਾਦਾਤ ਦੇ ਖਿਲਾਫ ਕੰਮ ਕਰ ਰਿਹਾ। 4 ਉਹਨਾਂ ਦੀ ਹੁਲੀਏ, ਉਹਨਾਂ ਦੀਆਂ ਤਕਰੀਰਾਂ, ਉਹ ਤੁਸੀਂ ਸੁਣ ਲਓ, ਉਹ ਤੁਹਾਨੂੰ ਨਜ਼ਰ ਆਣਗੇ ਕਿ ਇਹ ਬੜੇ ਕੋਈ ਮੁਦੱਬਰ ਨੇ ਲੋਕ ਹੈ। ਤੁਹਾਨੂੰ ਉਹਨਾਂ ਦੇ ਜਿਹੜੇ ਐਕਟੀਵਿਟੀਜ਼, ਉਹ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੁਲਿਸ ਦੇ ਜਵਾਨਾਂ ਨੂੰ ਸ਼ਹੀਦ ਕੀਤਾ ਹੈ, ਰੇਂਜਰ ਦੇ ਜਵਾਨਾਂ ਨੂੰ ਸ਼ਹੀਦ ਕੀਤਾ ਹੈ, ਬਿਲਕੁਲ ਇਹ ਤਰੀਕਾਕਾਰ ਜਿਹੜਾ ਹੈ ਇਹ ਉਹਨਾਂ ਦੇ ਮਿਲੀਟੈਂਟ ਦਾ ਤਰੀਕਾਕਾਰ, ਜਿਹੜੇ ਦਹਿਸ਼ਤਗਰਦ ਸਨ ਜਾਂ ਤਾਲਿਬਾਨ ਦਾ ਜਿਹੜਾ ਤਰੀਕਾਕਾਰ। ਜੋ ਸਭ ਇਹ ਤੇ ਦੋਵਾਂ ਦਾ ਜਿਹੜਾ ਤੁਹਾਨੂੰ ਦੱਸ ਰਹੇ ਹੋ, ਮੇਰਾ ਨਹੀਂ ਖਿਆਲ ਹੈ ਕਰਨਾ ਚਾਹੀਦਾ ਸੀ, ਬਾਕੀ ਉਹਨਾਂ ਦੀ ਮਰਜ਼ੀ ਹੈ। ਤੁਸੀਂ ਕਹਿੰਦੇ ਰਹੇ ਹੋ ਪਹਿਲੇ ਵੀ ਕਿ ਦੋਵਾਂ ਦੇ ਹੈਂਡਲਰਸ ਕੋਈ ਸੇਮ ਹੀ ਨੇ, ਮੈਨੂੰ ਤਾਂ ਥੋੜਾ ਜਿਹਾ ਸ਼ੱਕ ਪੈ ਰਿਹਾ। ਨਹੀਂ, ਹੈਂਡਲਰ ਵੀ ਸੇਮ ਨੇ, ਕੁਝ ਉਹ ਕੀ ਕਹਿੰਦੇ ਨੇ ਕਿ ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ। ਠੀਕ ਹੈ, ਤੇ ਕੋਈ ਸਾਨੂੰ ਮਾਰਨ ਦਾ ਸ਼ੌਕ ਵੀ ਸੀ। ਪੀਟੀਆਈ ਵਾਲਿਆਂ ਨੂੰ ਲੱਗਦਾ ਕਿ ਆਪਣੇ ਆਪ ਵੀ ਕੋਈ ਥੋੜਾ ਜਿਹਾ ਕੋਈ ਸ਼ੌਕ ਵੀ ਹੁੰਦਾ। ਬਾਜ਼ੇ ਬੰਦੇ ਘਰ ਦੇ ਵਿੱਚ ਹੁੰਦੇ ਨਹੀਂ ਦੇਖਦੇ ਅਕਸਰ ਕਿ ਹਰ ਪੁੱਠੀ ਗੱਲ ਉਹਨਾਂ ਨੇ ਕਰਨੀ ਹੁੰਦੀ। ਠੀਕ, ਤੇ ਕਿਧਰੇ ਕੋਈ ਹਾਦਸਾ ਵੀ ਹੋ ਗਿਆ ਤੇ ਉਹਨੇ ਸਭ ਤੋਂ ਪਹਿਲੇ ਕਹਿਣਾ ਕਿ ਯਾਰ ਉਹ ਫਲਾਨਾ ਬਾਹਰ ਗਿਆ ਸੀ, ਕਿਧਰੇ ਸਾਡਾ ਤਾਂ ਨਹੀਂ ਮਰ ਗਿਆ। ਸਹੀ, ਚਲੋ ਜਦੋਂ ਹਾਦਸੇ ਦੀ ਗੱਲ ਹੋ ਗਈ ਤੇ